ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੀ ਪਹਿਲੀ ਈਮੇਲ ਆਈ ਹੈ ਵੀਰ ਹਰਵਿੰਦਰ ਗਿੱਲ ਜੀ ਦੀ। ਇਹ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਜੀ ਤੇ ਟੀਵੀ 84 ਦੀ ਟੀਮ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਕਦੇ-ਕਦੇ ਮੈਨੂੰ ਲੱਗਦਾ ਹੈ ਕਿ ਸਿੱਖਾਂ ਦੇ ਖੂਨ 'ਚ ਹੀ ਵਾਰੀਅਰ ਸਪਿਰਿਟ ਹੈ। ਸਾਡੇ ਸਾਰੇ ਹੀ ਗੁਰੂਆਂ ਦੀਆਂ ਸਿੱਖਿਆਵਾਂ ਤੇ ਸਾਨੂੰ ਬੜਾ ਮਾਣ ਹੈ। ਹੁਣ ਚਾਹੇ ਭਗਤ ਸਿੰਘ ਸਾਹਿਬ ਨੂੰ ਹੀ ਦੇਖ ਲਓ ਜਿਨੇ ਆਪਣੀ ਜਵਾਨੀ ਦੇ ਦਿੱਤੀ ਦੇਸ਼ ਦੇ ਨਾਂ ਤੇ 1971 ਚ ਬੈਟਲ ਆਫ ਲੌਂਗੋਵਾਲ ਜਦੋਂ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਨੂੰ ਹਾਈ ਕਮਾਂਡ ਤੋਂ ਆਰਡਰ ਮਿਲੇ ਸੀ ਕਿ ਪੋਸਟ ਛੱਡ ਦੇ ਕਿਉਂਕਿ ਦੁਸ਼ਮਣ ਦੀ ਫੌਜ 2000 ਸੀ ਟੈਂਕਾਂ ਦੇ ਨਾਲ ਤੇ ਮੇਜਰ ਸਾਹਿਬ ਦੇ ਨਾਲ 120 ਜਵਾਨ ਸੀਗੇ ਤਾਂ ਵੀ ਉਹਨਾਂ ਨੇ ਆਪਣੀ ਪੋਸਟ ਨਹੀਂ ਛੱਡੀ ਤੇ ਜੰਗ ਵੀ ਜਿੱਤ ਲਈ ਤੇ ਇਹ ਸਪਸ਼ਟ ਕਰ ਦਿੱਤਾ ਤੇ ਫਰਮਾਇਆ ਕਿ ਚਿੜੀਆਂ ਨਾਲ ਮੈਂ ਬਾਜ ਲੜਾਵਾਂ ਤਾਂ ਮੈਂ ਗੁਰੂ ਗੋਬਿੰਦ ਸਿੰਘ ਨਾਮ ਕਹਾਵਾਂ। ਪਰ ਇਹ ਗੱਲ ਉਹਨਾਂ ਨੇ ਸਾਬਤ ਕਰ ਦਿੱਤੀ ਤੇ 1971 ਚ ਵੀ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਦੀ ਲੀਡਰਸ਼ਿਪ 'ਚ ਹੀ ਇੰਡੀਆ ਨੇ ਇੱਕ ਹੋਰ ਜਿੱਤ ਹਾਸਲ ਕੀਤੀ। ਪਰ ਜਦੋਂ ਮੈਂ ਬਾਦਲ ਵਰਗੇ ਲੀਡਰ ਨੂੰ ਦੇਖਦਾ ਹਾਂ ਤਾਂ ਮੇਰਾ ਖੂਨ ਖੋਲ ਉੱਠਦਾ ਹੈ। ਇਸ ਬੰਦੇ ਦੇ ਕੋਲ 4600 ਕਰੋੜ ਦੀ ਪ੍ਰਾਪਰਟੀ ਹੈ ਇੰਡੀਆ ਤੋਂ ਬਾਹਰ ਤੇ ਇਹਦਾ ਸਾਲਾ ਮਜੀਠੀਆ ਡਰੱਗ ਦਾ ਮਾਫੀਆ ਹੈ ਤੇ ਇਹਦੀ ਇੱਕ ਹੋਰ ਅਸਲੀਅਤ ਹੈ ਮੈਂ ਦੱਸਣਾ ਚਾਹੁੰਦਾ ਹਾਂ। ਲੁਧਿਆਣੇ 'ਚ ਮਾਰਕੀਟ ਸੀ ਜੋ ਬਹੁਤ ਹੀ ਚੱਲਦੀ ਸੀ। ਬਾਦਲ ਨੇ ਉਹਨਾਂ ਤੋਂ 10 ਤੋਂ 15% ਪਾਰਟਨਰਸ਼ਿਪ ਦੀ ਗੱਲ ਕੀਤੀ ਸੀ ਤੇ ਸਾਰੇ ਦੁਕਾਨਦਾਰਾਂ ਨੇ ਮਨਾ ਕਰ ਦਿੱਤਾ ਸੀ ਤੇ ਬਾਦਲ ਨੇ ਉਸੇ ਮਾਰਕੀਟ ਤੇ ਉੱਥੇ ਫਲਾਈਓਵਰ ਬ੍ਰਿਜ ਬਣਾ ਦਿੱਤਾ ਤੇ ਉਹਨਾਂ ਦੇ ਬਿਜ਼ਨਸ ਇਹਦੇ ਕਰਕੇ ਫੇਲ ਹੋ ਗਏ ਸੀ ਤੇ ਇਸ ਪਾਖੰਡੀ ਨੇ ਪੰਜਾਬ 'ਚ ਪ੍ਰਾਈਵੇਟ ਬੱਸ ਨੂੰ ਬੰਦ ਕਰਵਾ ਕੇ ਖੁਦ ਦੀ ਇਨਆਰਬਿਟ ਸ਼ੁਰੂ ਕਰਵਾਈ ਸੀ ਜਿਹਦਾ ਕਿਰਾਇਆ ਵੀ ਬਹੁਤ ਜ਼ਿਆਦਾ ਸੀ। ਸਰ ਅਗਰ ਤੁਹਾਡੀ ਦੁਕਾਨ ਵੀ ਪੰਜਾਬ 'ਚ ਹੈ ਤਾਂ ਬਾਦਲ ਇੰਨਾ ਬੇਸ਼ਰਮ ਹੈ ਤਾਂ ਉਹ ਤੁਹਾਡੇ ਕੋਲੋਂ ਵੀ ਹਿੱਸਾ ਮੰਗੇਗਾ। ਸਰ ਤੁਹਾਡੀ ਤੋਂ ਮਾਫੀ ਚਾਹੁੰਦਾ ਹਾਂ ਕਿ ਬਹੁਤ ਵੱਡੀ ਮੇਲ ਲਿਖੀ ਹੈ, ਜਦੋਂ ਟਾਈਮ ਮਿਲੇ ਜ਼ਰੂਰ ਰਿਪਲਾਈ ਕਰਨਾ। ਸਤਨਾਮ ਸ਼੍ਰੀ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ। ਹਰਵਿੰਦਰ ਸਿੰਘ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਕੁਝ ਮਜ਼ਾਹੀਆ ਅੰਦਾਜ਼, ਕੁਝ ਹਕੀਕਤ ਔਰ ਫੈਕਟਸ ਜਿਹੜੇ ਨੇ ਉਹਨਾਂ ਦੇ ਨਾਲ ਇਹ ਲਿਖਤ ਲਿਖੀ ਹੈ ਜੀ। ਉਹਨਾਂ ਨੇ ਸ਼ੁਰੂਆਤ ਇਹ ਕੀਤੀ ਕਿ ਜਿਹੜੀ ਵਾਰੀਅਰ ਸਪਿਰਿਟ ਹੈ ਉਹ ਸਿੱਖਾਂ ਦੇ ਖੂਨ 'ਚ ਹੈ। ਹੁਣ ਵਾਰੀਅਰ ਯੋਧੇ ਨੂੰ ਕਹਿੰਦੇ ਨੇ ਜੀ ਔਰ ਮੈਂ ਸਮਝਦਾ ਵੀ ਇਸ 'ਚ ਕੋਈ ਸ਼ੱਕ ਨਹੀਂ ਹੈ। ਯੋਧਾ ਸਿਰਫ ਮੈਦਾਨ ਦੇ ਵਿੱਚ ਬੰਦੂਕ ਫੜ ਕੇ ਜਾਂ ਟੈਂਕਾਂ ਜਾਂ ਹਵਾਈ ਜਹਾਜ਼ਾਂ ਦਾ ਲੜਾਕਾ ਬਣ ਕੇ ਹੀ ਨਹੀਂ ਹੁੰਦਾ। ਜਿਹੜਾ ਸੱਚ ਦੇ ਲਈ ਖਲੋਂਦਾ, ਸੱਚ ਦੇ ਲਈ ਕੁਰਬਾਨ ਹੁੰਦਾ, ਸੱਚ ਦੇ ਲਈ ਜਿਉਂਦਾ, ਇਹੀ ਸਪਿਰਿਟ ਜਿਹੜੀ ਹੈ ਇਹ ਸੂਰਬੀਰ ਸਪਿਰਿਟ ਹੈ ਜੀ। ਔਰ ਜੇ ਅਸੀਂ ਇਸ ਤੋਂ ਹੋਰ ਅੰਦਰੂਨੀ ਭਾਵ 'ਚ ਦੇਖੀਏ ਅਧਿਆਤਮ ਦੀ ਦੁਨੀਆ 'ਚ, ਸੋ ਗੁਰੂ ਸਾਹਿਬ ਨੇ ਤਾਂ ਸੂਰਬੀਰ ਉਸ ਨੂੰ ਬਿਆਨਿਆ ਜਿਹੜਾ ਕਿ 5 ਮਹਾਬਲੀਆਂ ਦੇ ਉੱਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਉੱਤੇ ਕਾਬੂ ਪਾਉਂਦਾ ਹੈ। ਉਸ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਵੀ ਐਸੋ ਕੌਣ ਬਲੀ ਰੇ, ਵੀ ਐਸਾ ਕਿਹੜਾ ਬਲਵਾਨ ਹੈ। ਔਰ ਕਿਉਂਕਿ ਜਿਹੜਾ ਸੱਚ ਲਈ ਵੀ ਖਲੋਂਦਾ ਹੈ ਉਸ ਦੇ ਸੱਚ ਦੇ ਰਸਤੇ 'ਚ ਉਹਨੂੰ ਡੇਗਣ ਲਈ ਜਾਂ ਡਗਾਉਣ ਦੇ ਲਈ ਇਹਨਾਂ ਪੰਜਾਂ 'ਚੋਂ ਕੋਈ ਨਾ ਕੋਈ ਆ ਕੇ ਉਹਦਾ ਰਸਤਾ ਰੋਕਦਾ। ਉਹ ਬੇਸ਼ੱਕ ਗਰੀਡ ਹੈ, ਬੇਸ਼ੱਕ ਉਹ ਮੋਹ ਹੈ, ਬੇਸ਼ੱਕ ਉਹ ਹੰਕਾਰ ਦੇ ਤਹਿਤ ਹੈ, ਬੇਸ਼ੱਕ ਉਹ ਪਾਗਲਪਨ ਹੈ, ਬੇਸ਼ੱਕ ਉਹ ਲਸਟ ਹੈ ਜੀ। ਸੋ ਇਹਨਾਂ ਸਾਰਿਆਂ ਦੇ ਰੂਬਰੂ ਵੀ ਉਹ ਖਲੋਂਦਾ। ਫਿਰ ਉਸ ਨੂੰ ਇਹ ਵੀ ਗੁਰੂ ਨੇ ਦ੍ਰਿੜ ਕਰਵਾਇਆ ਹੋਇਆ ਹੈ। ਜਿਹੜੀ ਉਹਨਾਂ ਨੇ ਖੂਨ 'ਚ ਗੱਲ ਕੀਤੀ, ਖੂਨ ਤਾਂ ਗੁਰੂ ਦੀਆਂ ਸਿੱਖਿਆਵਾਂ ਨੇ। ਜਦੋਂ ਸਿੱਖ ਗੁਰੂ ਦੀ ਸਿੱਖਿਆ 'ਤੇ ਖੜ੍ਹੇ ਤੇ ਫਿਰ ਉਸ ਦੀ ਟ੍ਰੇਨਿੰਗ ਹੀ ਇਹੀ ਹੈ ਕਿ ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕੱਟ ਮਰੇ ਕਬੂ ਨਾ ਛਾੜੇ ਖੇਤ ਜੀ। ਕਿ ਵੀ ਉਹ ਖਲੋਂਦਾ, ਟੁਕੜੇ ਟੁਕੜੇ ਹੋ ਜਾਂਦਾ ਪਰ ਉਹ ਜੰਗ ਦਾ ਮੈਦਾਨ ਨਹੀਂ ਛੱਡਦਾ। ਜਿਨ੍ਹਾਂ ਦੋ ਉਹਨਾਂ ਨੇ ਫੌਜੀ ਅਫਸਰਾਂ ਦਾ ਜ਼ਿਕਰ ਮੇਜਰ ਚਾਂਦਪੁਰੀ ਜਾਂ ਲੈਫਟੀਨੈਂਟ ਜਨਰਲ ਅਰੋੜਾ ਜਗਜੀਤ ਸਿੰਘ 71 ਦੀ ਜੰਗ ਦਾ ਕੀਤਾ, ਠੀਕ ਹੈ, ਇਹ ਬਹਾਦਰੀ ਦੀਆਂ ਗਾਥਾਵਾਂ ਨੇ। ਹਾਲਾਂਕਿ ਜੇ ਇਹਨਾਂ ਨੂੰ ਵੀ ਅਸੀਂ ਥੋੜ੍ਹੀ ਡੂੰਘਾਈ 'ਚ ਜਾ ਕੇ, ਇਸ ਤੋਂ ਬਿਨਾਂ ਵੀ ਅਸੀਂ ਪਿਛਲੇ ਦਿਨਾਂ 'ਚ ਸਾਰਾਗੜ੍ਹੀ ਦੀ ਗੱਲ ਵੀ ਕੀਤੀ, ਜਿਹੜਾ ਕਿ 1897 'ਚ ਫਰੰਟੀਅਰ ਲੌਕਹਾਰਟ ਫੋਰਟ ਦੇ ਨੇੜੇ ਕਿਵੇਂ ਉਹ ਜੂਝ ਕੇ ਇਕੱਲਾ ਇਕੱਲਾ ਉਹਨਾਂ ਦੇ 21 ਜਾਂ 22 ਜਿਹੜੇ ਸੀ ਉਹ ਸਾਰੇ ਜਿਹੜੇ ਨੇ ਉਹ ਸ਼ਹੀਦ ਹੋਏ। ਲੇਕਿਨ ਕੁੱਲ ਮਿਲਾ ਕੇ ਇਹਨੂੰ ਤੁਸੀਂ ਬਹਾਦਰੀ ਦਾ ਨਾਂ ਤਾਂ ਦਿਓਗੇ, ਲੇਕਿਨ ਉਹ ਅੰਗਰੇਜ਼ਾਂ ਦੇ ਲਈ ਸੀ। ਤੇ ਇਹ 65, 71 ਜਾਂ ਈਵਨ ਕਾਰਗਿਲ ਤੱਕ ਪਹੁੰਚਦੇ ਆ ਵੀ ਇਹ ਸਾਡਾ ਇੱਕ ਮਰਸਨਰੀ ਕਰੈਕਟਰ ਵੀ ਬਣ ਗਿਆ ਜੀ ਕਿ ਜਿਹਦੇ ਥੱਲੇ ਜਦੋਂ ਸਾਨੂੰ ਜਿਹੜਾ ਕਦੇ ਉਹ ਭਰਤੀ ਕਰਕੇ ਲੈ ਜਾਂਦਾ ਸੀ, ਹੁਣ ਇਹਨਾਂ ਨੇ ਰੱਖਿਆ ਹੋਇਆ। ਪਰ ਇਹ ਸਾਡੀ ਮੁੱਢਲੀ ਆਜ਼ਾਦੀ ਦੀ ਲੜਾਈ ਨਾਲ ਨਹੀਂ ਮੇਲ ਖਾਂਦਾ ਇਹ ਕਰੈਕਟਰ।
ਕਿਉਂਕਿ ਸਿੱਖ ਤਾਂ ਹਮੇਸ਼ਾ ਸੱਚ ਹੱਕ ਇਨਸਾਫ ਦੀਆਂ ਕਦਰਾਂ ਕੀਮਤਾਂ ਲਈ ਖਲੋਣ ਵਾਲੇ। ਜੀ। ਪਰ ਜਦੋਂ ਕੋਈ ਚੀਜ਼ ਤੁਹਾਨੂੰ ਆਪਣੇ ਥੋੜੀਆਂ ਲੋੜਾਂ ਦੇ ਲਈ, ਉਹਦੇ 'ਚ ਤੁਹਾਡਾ ਰੁਜ਼ਗਾਰ ਹੈ, ਉਸ ਦੇ ਲਈ ਤੁਸੀਂ ਆਪਣੀ ਵਫਾਦਾਰੀ ਕਿਸੇ ਨੂੰ ਦਿੰਦੇ ਹੋ, ਤੇ ਫਿਰ ਇਹੀ ਹਾਲ ਹੁੰਦਾ ਹੈ ਜੋ ਅੰਗਰੇਜ਼ਾਂ ਦੇ ਨਾਲ ਰਲ ਕੇ ਸਾਡਾ ਹੋਇਆ, ਜਾਂ ਅੱਜ ਸਾਡੀ ਫੌਜ ਦਾ ਇੱਕ ਹਿੱਸਾ ਜਿਹੜਾ ਹੈ, ਉਹਨਾਂ 'ਚੋਂ ਕਈਆਂ ਦਾ ਭੁਲੇਖਾ ਟੁੱਟਾ ਹੈ। ਜੂਨ 84 ਨੇ ਇਹ ਨਹੀਂ ਵੀ ਇੱਕ ਵੱਡੇ ਸਿਵਿਲੀਅਨ ਸਿੱਖਾਂ ਦੀਆਂ ਅੱਖਾਂ ਖੋਲ੍ਹੀਆਂ। ਫੌਜ ਦੇ ਵਿੱਚ ਜਿਹੜੇ ਧਰਮੀ ਫੌਜੀ ਨੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੈਰਕਾਂ ਛੱਡ ਕੇ ਨਿਕਲੇ ਜੀ, ਔਰ ਉਹਨਾਂ ਨੂੰ ਪਤਾ ਲੱਗਿਆ ਵੀ ਜਿਨ੍ਹਾਂ ਦੇ ਲਈ ਅਸੀਂ ਆਪਣਾ ਸਭ ਕੁਝ ਦਾਅ ਤੇ ਲਾਇਆ ਹੋਇਆ ਸੀ, ਉਹਨਾਂ ਤਾਂ ਸਾਡੇ ਗੁਰੂ ਦਾ ਘਰ ਢਾਹ ਦਿੱਤਾ ਹੈ ਟੈਂਕਾਂ ਤੋਪਾਂ ਦੇ ਨਾਲ। ਸੋ ਉਹਨਾਂ ਦੀ ਕੁਰਬਾਨੀ ਨੂੰ ਅਸੀਂ ਸਿਜਦਾ ਕਰਦੇ ਹਾਂ। ਸੋ ਉਹਨਾਂ ਨੇ ਅਲਟੀਮੇਟਲੀ ਗੱਲ ਬਾਦਲ ਦੀ ਕੀਤੀ ਹੈ ਕਿ ਵੀ 4600 ਕਰੋੜ ਤੋਂ ਜ਼ਿਆਦਾ ਜਿਹੜਾ ਉਹਦਾ ਇਹ ਬਾਹਰ ਹੈ, ਇਹ ਤਾਂ ਪੀਨਟਸ ਹੈ, 46000 ਕਰੋੜ ਹੋਏਗਾ। ਹਾਂ, ਇਹਨਾਂ ਦੇ ਕੋਲ ਜਿੰਨਾ ਕਿ ਇਹਨਾਂ ਨੇ ਧਨ ਲੁੱਟਿਆ ਹੈ, ਇਹ ਤਾਂ ਛੱਡਿਆ ਹੀ ਕੋਈ ਨਹੀਂ। ਉਹ ਬਿਲਕੁਲ ਠੀਕ ਕਿਹਾ ਉਹਨਾਂ ਨੇ ਕਿ ਵੀ ਫਲਾਈਓਵਰ ਬ੍ਰਿਜ ਜੀ ਬਣਾ ਕੇ ਉਹਨਾਂ ਨੂੰ ਜਿਹੜਾ ਉਹ, ਔਰ ਅੱਗੇ ਹੁੰਦਾ ਸੀ ਪੋਲੀਟੀਸ਼ੀਅਨ ਤਾਂ ਖੈਰ ਉੱਥੇ ਕਰਪਟ ਰਹੇ ਨੇ, ਉਹਦੇ ਜਿਵੇਂ ਨਿਰਾਜ ਚੌਧਰੀ ਨੂੰ ਮੈਂ ਕੋਟ ਕਰਦਾ ਹੁੰਦਾ ਵੀ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ, ਪਰ ਪਹਿਲੇ ਪੈਸੇ ਮੰਗਦੇ ਸੀ ਸਿੱਧੇ। ਇਹ ਹਿੱਸਾ ਰੱਖਦੇ ਨੇ ਕਿ ਜੀ ਦੱਸੋ ਕੋਈ ਕਾਰੋਬਾਰ ਲਾਣਾ ਹੈ, ਕੋਈ ਚੱਲਦੇ ਕਾਰੋਬਾਰ ਨੇ, ਕੱਲਾ ਇਹ ਕੋਈ ਬਿਜ਼ਨਸ ਤੱਕ ਮਹਿਦੂਦ ਨਹੀਂ। ਉਹ ਭਾਵੇਂ ਹਵੇਲੀ ਨਾਂ ਦੀ ਜਿਹੜਾ ਸੀ ਰੈਸਟੋਰੈਂਟ ਟਾਈਪ, ਉਹਨੂੰ ਕਿਵੇਂ ਬੰਦ ਕਰਾਇਆ, ਬੱਸਾਂ ਸਭ ਪੰਜਾਬ ਰੋਡਵੇਜ਼ ਦੂਜੇ ਸਭ ਘਾਟੇ ਸ਼ੋਅ ਕਰਕੇ ਆਪਣੀਆਂ ਆਰਬਿਟ ਬੱਸਾਂ ਖੜੀਆਂ ਕਰ ਦਿੱਤੀਆਂ। ਇੱਕ ਜ਼ਮਾਨਾ ਤਾਂ ਇੱਟਾਂ ਦੇ ਭੱਠੇ ਤੇ ਟਰੱਕ, ਉਹ ਤਾਂ ਕੰਮ ਹੀ ਮੁੱਕ ਗਿਆ। ਰੀਅਲ ਐਸਟੇਟ ਦੇ ਨਾਂ ਥੱਲੇ ਅੱਜ ਜਿੰਨੀਆਂ ਕੰਪਲੈਕਸ ਦਰਬਾਰ ਸਾਹਿਬ ਦੇ ਸਾਹਮਣੇ ਬਣ ਰਿਹਾ ਜੀ, ਇਹ ਸੁਪਰ ਡੁਪਲੈਕਸ ਤੇ ਫਲਾਣਾ ਮਾਲ ਤੇ ਅੰਡਰਗਰਾਉਂਡ, ਇਹ ਕੀ ਹੈ ਸਰ? ਇਹ ਸਭ ਮਾਫੀਆ ਹੈ, ਰੀਅਲ ਐਸਟੇਟ ਦਾ ਵੱਡਾ ਮਾਫੀਆ ਹੈ ਜਿਹਦੇ 'ਚੋਂ ਪੈਸੇ ਬਣਾਉਂਦੇ ਨੇ। ਹੁਣ 1 ਕਰੋੜ ਰੁਪਈਏ ਦੇ ਉੱਤੇ ਜਿਹੜਾ ਇੱਕ ਚੋਰ ਕੋਹਲੀ ਨਾਂ ਦਾ ਸ਼੍ਰੋਮਣੀ ਕਮੇਟੀ ਤੋਂ ਉਹਨੂੰ ਦਵਾ ਰਹੇ ਨੇ, ਉਹ ਇਹਨਾਂ ਦੇ ਹੀ ਸਾਰੇ ਕਾਗਜ਼ ਪੱਤਰ ਦੇਖਦਾ ਹੈ ਬਾਦਲਾਂ ਦੇ। ਇਹਨਾਂ ਦਾ ਬੜਾ ਵੱਡਾ ਜਿਹੜਾ ਹੈ ਇਸ ਮਾਫੀਏ ਦਾ ਉਹ ਪੂਰਾ ਇਮਾਨਦਾਰ ਕਲਰਕ ਹੈ ਜੀ। ਨਹੀਂ, ਸੋ ਇਹ ਸਾਰੇ ਥੱਲੇ ਬਾਕੀ ਉਹਨਾਂ ਨੇ ਅਖੀਰ 'ਚ ਕਿਹਾ ਇੱਕ ਮਜ਼ਾਹੀਆ ਟੋਨ 'ਚ ਕਿ ਵੀ ਜੇ ਸਾਡੀ ਵੀ ਕੋਈ ਦੁਕਾਨ ਹੈ ਤੇ ਧਿਆਨ ਰੱਖੋ ਤਾਂ ਹਿੱਸਾ ਮੰਗ ਲੈਣਾ ਉਹਨਾਂ ਨੇ ਜੀ। ਸੋ ਇਹ ਗੱਲ ਸ਼ੋਅ ਕਰਦੀ ਹੈ ਕਿ ਵੀ ਉਹਨਾਂ ਦੇ ਉਸ ਕਰਪਟ ਰਜੀਮ ਤੋਂ ਕੋਈ ਵੀ ਨਹੀਂ ਬਚਿਆ ਹੈ। ਸੋ ਜ਼ਾਹਰ ਹੈ ਜਿਹੜੇ ਈਵਨ ਧਾਰਮਿਕ ਲੋਕਾਂ ਤੋਂ, ਹੁਣ ਆ ਜਿਵੇਂ ਇੱਥੇ ਬਹੁਤ ਸਾਰੇ ਜਿਹੜੇ ਹਜ਼ੂਰੀ ਰਾਗੀ ਔਰ ਦੂਸਰੇ ਆਉਂਦੇ ਨੇ ਜੀ, ਉਹ ਥੋੜਾ ਬਹੁਤ ਜੇ ਉਹਨਾਂ ਦੀ ਸੇਵਾ ਸੰਭਾਲ ਹੋਏ ਤਾਂ ਫਿਰ ਉਹ ਖੁੱਲ ਜਾਂਦੇ ਨੇ, ਤੇ ਫਿਰ ਉਹ ਦੱਸਦੇ ਨੇ ਕਿ ਵੀ ਉਹ ਕਿੰਨੇ ਕਿੰਨੇ ਪੈਸੇ ਦੇ ਕੇ ਉਹਨਾਂ ਨੂੰ ਉੱਥੋਂ ਛੁੱਟੀ ਮਿਲੀ ਹੈ ਜੀ। ਔਰ ਜਦੋਂ ਇੱਥੋਂ ਜਾਣਾ ਉਹਨਾਂ ਨੇ ਕਿਹਨੂੰ ਗਿਫਟ ਦੇਣੀ ਹੈ, ਕਿਹਦੇ ਲਈ ਘੜੀ ਲਈ ਹੈ, ਕਿਹਦੇ ਲਈ ਲੈਪਟਾਪ ਲਿਆ ਹੈ, ਕਿਹੜੇ ਜਥੇਦਾਰ ਨੂੰ ਕੀ ਦੇਣਾ ਹੈ, ਕਿਹੜੇ ਮੈਨੇਜਰ ਨੂੰ ਕੀ ਦੇਣਾ ਹੈ, ਤਾਂ ਕਿ ਅੱਗੋਂ ਲਈ ਵੀ ਬਾਹਰ ਦਾ ਟੂਰ ਹਾਂਜੀ ਬਣ ਜਾਏ। ਉਹ ਕਹਿੰਦੇ ਨੇ ਜੀ ਉਹ ਦੇ ਦਵਾ ਕੇ ਵੀ ਚਲੋ ਸਾਨੂੰ ਪੈਸੇ ਬਚ ਜਾਂਦੇ ਨੇ ਜੀ। ਸੋ ਜਦੋਂ ਕਰਪਸ਼ਨ ਇਸ ਲੈਵਲ ਤੱਕ ਚਲੀ ਜਾਂਦੀ ਹੈ ਧਾਰਮਿਕ ਦੁਨੀਆ, ਕਿਉਂਕਿ ਭਾਈ ਗੁਰਦਾਸ ਜੀ ਨੇ ਉਹਨਾਂ ਦੀ ਇੱਕ ਵਾਰ ਹੈ, ਉਹਨਾਂ ਨੇ ਇੱਕ ਥਾਂ ਕਿਹਾ ਕਿ ਵੀ ਤੁਸੀਂ ਦੁਨੀਆ ਦੇ ਭ੍ਰਿਸ਼ਟਾਚਾਰ ਤੋਂ ਕਰਪਸ਼ਨ ਤੋਂ ਦੌੜਦੇ ਹੋ, ਧਰਮਸਾਲ ਜਾਂਦੇ ਹੋ, ਗੁਰਦੁਆਰਾ ਅਸੀਂ ਕਹਿੰਦੇ ਜੀ, ਤੇ ਜੇ ਉੱਥੇ ਹੀ ਚੋਰ ਬੈਠੇ ਨੇ ਜਾਂ ਜਿਵੇਂ ਉਹਨੇ ਬੁੱਲੇ ਸ਼ਾਹ ਨੇ ਕਿਤੇ ਕਿਹਾ ਸੀ ਵੀ ਧਰਮਸਾਲ ਧੜਵਈ ਰਹਿੰਦੇ ਠਾਕਰ ਦੁਆਰੇ ਠੱਗ, ਵੀ ਠਾਕਰ ਦੁਆਰੇ ਜਾਓ ਉੱਥੇ ਠੱਗ ਬੈਠੇ ਨੇ, ਧਰਮਸਾਲ 'ਚ ਧੜਵਈ ਬੈਠੇ ਨੇ ਧਾੜਵੀ ਜੀ। ਤੇ ਜੇ ਧਰਮਸਾਲ ਦੇ ਵਿੱਚ ਹੀ ਉੱਥੇ ਜ਼ਹਿਰ ਹੈ ਤੇ ਫਿਰ ਤੁਸੀਂ ਕਿੱਥੇ ਜਾਓਗੇ ਜੀ? ਜੀ ਬਿਲਕੁਲ। ਸੋ ਇਹ ਕਰਪਟ ਸਿਸਟਮ ਹੈ ਤੇ ਹੁਣ ਇਹ ਤੋਂ ਛੁਟਕਾਰਾ ਕਿਵੇਂ ਹੋਏ, ਇਹ ਤਾਂ ਹੁਣ ਇਹਨੂੰ ਫਿਲਨ ਦਾ ਬਲੈਂਕ ਛੱਡ ਦਿੱਤਾ ਹੈ ਜੀ, ਕਿਵੇਂ ਛੁਟਕਾਰਾ ਕਰਨਾ ਹੈ ਜਾਂ ਕਰਵਾਉਣਾ ਹੈ ਜੀ। ਜੀ ਸੋ ਇਹਨਾਂ ਦਾ ਹਰਵਿੰਦਰ ਸਿੰਘ ਗਿੱਲ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਲਿਖਿਆ। ਡਾਕਟਰ ਸਾਹਿਬ ਇਸ ਨਾਲ ਨੇ ਬ੍ਰੇਕ। ਵੀਅਰਸ ਤੁਸੀਂ ਕਿਤਨੀ ਜਾਣਾ, ਮਿਲਦੇ ਆ ਛੋਟੇ ਵਕਫੇ ਤੋਂ ਬਾਅਦ।